अस्सलामुअलैकुम जी, मैं ਤੁਹਾਡਾ ਆਪਣਾ ਵੀਰ ਨਮਾਨ ਚਿਸ਼ਤੀ ਤੇ ਤੁਸੀਂ ਵੇਖਦੇ ਹੋ ਮੇਰਾ YouTube ਚੈਨਲ ਨਮਾਨ ਲਾਲਪੁਰੀਆ। ਜਿਸ ਤਰ੍ਹਾਂ ਕਿ ਤੁਹਾਨੂੰ ਮਾਲੂਮ ਹੈ ਉਹ ਅੱਗੇ ਤੁਹਾਨੂੰ ਮੈਂ ਗੱਲ ਸੁਣਾਉਣਾ ਨਾ ਲੱਜਾਂ ਰਹੀਆਂ ਆਰਾਮ ਦੀਆਂ। ਮੈਂ ਚਿਸ਼ਤੀ ਰੋਜ਼ ਕਹਿੰਦਾ ਮੈਂ ਕਿਸ ਵੇਲੇ ਦਾ ਬੰਦਾ, ਲੇਕਿਨ ਇੱਥੇ ਇੱਕ ਐਸਾ ਪਿੰਡ ਆਬਾਦ ਵੇਖਿਆ ਹੈ ਕਿ ਜਿੱਥੇ ਜਿਹੜਾ ਕਿ 1933 ਲਾ ਦਾ ਆਬਾਦ ਹੈ ਅਤੇ ਇੱਥੇ ਅਹਿਸਾਸ ਅਤੇ ਮੁਹੱਬਤ ਨੂੰ ਬਹੁਤ ਹੀ ਅਹਿਮ ਰਿਸ਼ਤਾ ਕਰਾਰ ਦਿੱਤਾ ਗਿਆ। ਅਤੇ ਇਹ ਵੇਖੋ ਜੀ ਇੱਕ ਤਨਜ਼ੀਮ ਬਣਾਈ ਗਈ ਹੈ, ਸਾਂਝੀ ਬੈਠਕ ਖੈਰਾਂ ਦੀ ਵੰਡ ਮੁਹੱਬਤਾਂ ਦੀ ਸਾਂਝ, मौजा शेख बुरहान तहसील कमालिया ज़िला टोबा टेक सिंह। तो अगे तो मैं एक वीडियो दसिया कि ज़िला टोबा टेक सिंह किस एक तारीखी शहर है, तारीखी शहर का नाम किस तरह रखा गया, क्यों रखा गया। एक सरदार सी टेक सिंह, उनका एक तालाब सी ते उस तालाब तो उत्थों पानी नहीं भरन दिंदा सी ते उनके नाँ तो ये पिंड का नाम, उस शहर का नाम ज़िला टोबा टेक सिंह रखा गया, जोड़ा कि अजकल कमालिया का ज़िला है, कमालिया तहसील है। तो एक कमालिया का छोटा जहा पिंड है मौजा शेख बुरहान। तो ये बहुत ही तारीखी शहर है। इतने तुहानूं पुरानियां बिल्डिंगां भी विखावांगे तो पुराने बाज़ार उस टाइम के सरदारां दे वेले दे 47 की वंड तो पहले ये पिंड आबाद है। उस गलियां का विजिट कराने तुहानूं, गलियां वेख ले मेरे नाल रहो। लो जी असां पहुँच आए जी मौजा शेख बुरहान तहसील कमालिया ज़िला टोबा टेक सिंह के छोटे जे पिंड मौजा शेख बुरहान जिहड़ा कि जिंदी की तारीख बहुत पुरानी है। इत्थे हुण बिल्कुल पुराने वेले ते 47 वेले ते वंड वेले दे गलियां ते बाज़ार ते घर मौजूद ने। ते तुहानूं घरां दा विजिट करांदे आं भी किहड़े सरदार दा घर हुंदा सी। ते वीडियो वेखण लई मेरे नाल लियो। मेरे चढ़दे पंजाब ते लਹਿੰਦੇ पंजाब वाले व्यूअर्स नूं मेरे तरफों मुहब्बतां भरा सलाम। ते ਜਿਹੜੇ मेरे चैनल ते नवें ने और मेरे चैनल नमान लालपुरिया ਨੂੰ सबसक्राइब कर लैन, लाइक कर लैन, शेयर कर लैन। करते हैं वीडियो स्टार्ट। इस मोहल्ले इस पिंड दी बिल्कुल छोटियां छोटियां गलियां ने, बिल्कुल उस दौर दे तर्ज़े तमीर की गई है। छोटियां छोटियां गलियां ते बिल्कुल तंग। आ दुकान तुसीं वेख रहे हो कि ये एक सरदार दी हुंदी सी, जिन्नू किराड़ कहंदे हुंदे आ, उनकी दुकान है मौजूद है। तो अगे तुहानूं एक घर का विजिट कराते हैं जिहड़ा कि पुराने वक्त में किसी दौर सरदारां दा हुंदा सी 47 की वंड वेले। उन भी तुहानूं विखाउण लग्गे आ। गली किहड़ी जांदी, छोटियां छोटियां गलियां हैगियां ने। इस पिंड विच ज़्यादातर उस वक्त ਜਿਹੜੇ सरदार ਹੁੰਦੇ ਸੀ ਉਹ ਬਠਿੰਡੇ ਦੇ ਰਹਿੰਦੇ ਸੀ ਤੇ ਉਹ ਬਠਿੰਡੇ ਚਲੇ ਗਏ ਉੱਥੋਂ। ਉਸ ਟਾਈਮ ਤੇ 47 ਦੀ ਵੰਡ ਵੇਲੇ ਗਲੀ ਕਿਤੇ ਜਾਂਦੇ ਕਾਵਰੀ ਜੱਟ ਤੇ ਉਹ ਉਸ ਵੇਲੇ ਇੰਡੀਆ ਤੋਂ ਹਿਜਰਤ ਕਰਕੇ ਪਾਕਿਸਤਾਨ ਆਏ ਤੇ ਉਹ ਇਸ ਜਗ੍ਹਾ ਤੇ ਆਬਾਦ ਹੋਏ। ਜਿਹੜੇ ਸਰਦਾਰਾਂ ਨੇ ਇੱਥੋਂ ਜ਼ਮੀਨਾਂ ਛੱਡੀਆਂ ਸੀ, ਜਿੰਨੀਆਂ ਛੱਡੀਆਂ ਸੀ ਉਹਨਾਂ ਨੂੰ ਉੱਥੋਂ ਜ਼ਮੀਨਾਂ ਮਿਲ ਗਈਆਂ। ਤੇ ਉਹਨਾਂ ਮੁਸਲਮਾਨਾਂ ਨੂੰ, ਕੰਬੋਆਂ ਨੂੰ, ਜੱਟਾਂ ਨੂੰ ਤੇ ਟਾਵਰੀਆਂ ਨੂੰ, ਬੱਟੀ ਟਾਵਰੀ, ਉਹਨਾਂ ਨੂੰ ਇੱਥੋਂ ਜ਼ਮੀਨਾਂ ਮਿਲ ਗਈਆਂ, ਜਾਇਦਾਦਾਂ ਅਲਾਟ ਹੋ ਗਈਆਂ। ਤੇ ਆਹ ਹੈ ਜੀ ਪਿੰਡ ਦਾ ਬਾਰੋਨ, ਪਿੰਡ ਦੇ ਜਿੱਥੇ ਪਿੰਡ ਖਤਮ ਹੁੰਦਾ। ਤੇ ਇਸ ਤੋਂ ਅੱਗੇ ਚੱਲਦੇ ਹਾਂ ਜੀ, ਤੁਹਾਨੂੰ ਵਿਖਾਉਂਦੇ ਹਾਂ ਕਿ ਇੱਥੇ ਪੁਰਾਣੇ ਤਰਜ਼ ਤਾਮੀਰ ਦੇ ਅਜੀਬ ਹੀ ਰੌਣਕ ਮੇਲੇ ਹੁੰਦੇ ਨੇ। ਉਹ ਬੱਚੇ ਝੂਲੇ ਲੈ ਰਹੇ ਨੇ ਪੀਂਘਿਆਂ 'ਤੇ। ਵੇਖੋ ਜੀ ਪੁਰਾਣੇ ਵਕਤਾਂ ਦੀ ਦੌਰ ਦੀਆਂ ਪ੍ਰਛਤੀਆਂ ਬਣੀਆਂ। ਇਹ ਵੇਖੋ ਜੀ ਇਹ ਘਰ ਪੁਰਾਣਾ ਉਸ ਵਕਤ ਦਾ ਆਬਾਦ ਮੌਜੂਦ ਹੈ। ਪੁਰਾਣੇ ਦੌਰ ਵਿੱਚ ਲੱਕੜੀ ਦੇ ਦਰਵਾਜ਼ੇ ਲੱਗੇ ਹੋਣ। ਸਰਦਾਰਾਂ ਦਾ ਘਰ ਹੁੰਦਾ ਸੀ ਜਿਹਦਾ ਨਾਮ ਸਰਦਾਰ ਲੱਖਾ ਸਿੰਘ ਸੀਗਾ। ਉਹ ਜਿਹੜੀ ਪਿੱਛੇ ਤੁਹਾਨੂੰ ਦੁਕਾਨ ਵਿਖਾਈ ਹੈ ਉਹ ਦੁਕਾਨ ਵੀ ਉਹਨਾਂ ਦੀ ਸੀ। ਪੁਰਾਣੇ ਤਰਜ਼ ਤਾਮੀਰ ਦਾ ਉਸ ਵਕਤ ਦਾ ਸਰਦਾਰਾਂ ਦਾ ਘਰ ਜਿਹੜਾ 47 ਦੀ ਵੰਡ ਵੇਲੇ ਛੱਡ ਕੇ ਪੁਰਾਣੇ ਦੌਰ ਦਾ ਇੰਡੀਆ ਚਲੇ ਗਿਆ ਸੀ, ਇਹ ਉਹਨਾਂ ਦਾ ਘਰ ਹੈ। ਤੇ ਇਹ ਘਰ ਇਸ ਟਾਈਮ ਹੀ ਆਪਣੀ ਅਸਲ ਹਾਲਤ ਮੌਜੂਦ ਕਰਾਤਾ, ਲੇਕਿਨ ਬਸ ਥੋੜ੍ਹੇ ਜਿਹੇ ਦਰਵਾਜ਼ੇ ਵਿੰਡੋ ਟੁੱਟੇ ਹੋਏ ਨੇ, ਉਹ ਵੀ ਤੁਹਾਨੂੰ ਵਿਖਾਉਂਦੇ ਆ। ਪੁਰਾਣੇ ਦੌਰ ਦੇ ਇਹ 1933 ਕਮਰੇ ਦਾ ਦਰਵਾਜ਼ਾ ਬਿਲਕੁਲ ਠੀਕ ਹੈਗਾ ਤੇ ਕਮਰੇ ਦਾ ਦਰਵਾਜ਼ਾ ਟੁੱਟਾ ਹੋਇਆ, ਥੋੜ੍ਹਾ ਜਿਹਾ ਇੱਟਾਂ ਲੱਗੀਆਂ। ਬਾਕੀ ਦੋਨਾਂ ਕਮਰਿਆਂ ਦੇ ਦਰਵਾਜ਼ੇ ਬਿਲਕੁਲ ਠੀਕ ਠਾਕ ਖੜੇ ਨੇ। ਜਿਹੜੇ ਬੰਦੇ ਇੱਥੋਂ ਇਹ ਹਾਦਸਾ ਛੋੜ ਕੇ ਗਏ ਸੀ ਨਹੀਂ ਉਹਨਾਂ ਦਾ ਨਾਮ ਵੀ ਲਿਖਿਆ, ਤੁਹਾਨੂੰ ਜ਼ੂਮ ਕਰਕੇ ਵਿਖਾਉਂਦੇ ਹਾਂ।
ਅੰਦਰੋਂ ਵੀ ਵਿਜ਼ਿਟ ਕਰਾਉਂਦੇ ਆ। ਦੇਖੋ ਜੀ ਜਾਲੀਆਂ ਲੱਗੀਆਂ ਹੋਣ, ਉੱਤੇ ਵਿੰਡੋ ਲੱਗੀ ਹੋਣ, ਆ ਡਿਜ਼ਾਈਨਿੰਗ ਕੀਤੀ ਹੋਈ ਪੁਰਾਣੇ ਵੈਸੇ ਤਾਂ ਮੇਰੀ ਜ਼ਿੰਦਗੀ ਉਮਰ 'ਚ ਮੈਂ ਦਾਦੇ ਹੋਰਾਂ ਦੇ ਕਮਰੇ ਵੇਖਣੀ ਹੋ ਜਾਏ ਬਣਾ ਲਏ, ਇਸ ਡਿਜ਼ਾਈਨਿੰਗ ਨੇ ਬਣਾ ਲਏ, ਅਤੇ ਇਸ ਡਿਜ਼ਾਈਨਿੰਗ ਦੇ ਕਮਰੇ ਤੁਹਾਨੂੰ ਅੰਦਰੋਂ ਵਿਖਾਉਂਦੇ ਹਾਂ ਕਮਰੇ ਕਿਸ ਤਰ੍ਹਾਂ ਦੀ ਕਾਰਾਗਰੀ ਹੋਈ ਹੈ। ਇਹ ਆ ਵੇਖੋ, ਇਹ ਛਤੀਰ ਪਾਏ ਹੋਣ ਲੱਕੜੀ ਦੇ, ਅਤੇ ਵਾਇਰਿੰਗ ਚੈੱਕ ਕਰੋ, ਬਾਲੇ ਪਾਏ ਹੋਣ, ਟੈਲਾਂ ਪਾਈਆਂ ਹੋਣ ਉਸ ਦੌਰ ਦੀਆਂ, ਕਿੰਨਾ ਮਜ਼ਬੂਤੀ ਦਾ ਕੰਮ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ। ਕਿ ਆ ਵੇਖੋ, ਆਏ ਉਸ ਵਕਤ ਦਾ ਬੋਰਡ ਲੱਗਾ ਹੋਇਆ ਹੈ, ਵੇਖੋ ਜੀ ਕਿੰਨੀ ਸੋਹਣੀ ਕਾਰਾਗਰੀ ਹੋਈ ਹੈ। ਆ ਅਲਮਾਰੀ ਬਣੀ ਹੋਈ ਹੈ, ਆਓ ਤਾਂ ਵਿੰਡੋ ਲੱਗੀ ਹੋਈਆਂ ਰੋਸ਼ਨਦਾਨ ਜਿਹਨੂੰ ਆਉਣ। ਅਤੇ ਤੁਹਾਨੂੰ ਦੂਸਰਾ ਕਮਰਾ ਚੈੱਕ, ਇਹ ਵੇਖੋ ਜੀ ਆ ਪੁਰਾਣੇ ਦੌਰ ਦੇ ਲੱਕੜੀ ਦੇ ਦਰਵਾਜ਼ੇ ਹਨ, ਆਏ ਉਹਨਾਂ ਦੇ ਯਾਨੀ ਕਿ ਜੁੱਗੀ ਬਣੀ ਹੋਈ ਜਿਹੜੇ ਆਗ ਬਾਲਣ ਵਾਲੀ। ਇਹ ਵੇਖੋ ਜੀ ਇਹ ਰੋਸ਼ਨਦਾਨ ਰੱਖਿਆ ਹੋਇਆ, ਇਹਦੇ ਉੱਤੇ ਛਤੀਰ ਤੇ ਬਾਲੇ ਪਾਉਣ। ਇਹ ਵੀ ਰੋਸ਼ਨਦਾਨ ਬਿਲਕੁਲ ਕਿਚਨ ਤਾਂ ਕਿਚਨ ਬਣਿਆ ਹੋਇਆ ਪੁਰਾਣੇ ਵਕਤਾਂ ਦਾ। ਅਤੇ ਇਹ ਬਜ਼ੁਰਗਾਂ ਕੋਲੋਂ ਪੁੱਛਿਆ ਕਿ ਇਹਨਾਂ ਦੇ ਇੱਥੋਂ ਦੇ ਰੈਸਟਾਂ ਕੋਲ ਪੁੱਛਿਆ ਕਿ ਇਹ ਕਿਹਨਾਂ ਦੇ ਘਰ ਹੈ। ਉਹਨੇ ਕਹਿ ਰਿਹਾ ਕਿ ਜਦੋਂ 47 ਦੇ ਵੰਡ ਹੋਈ, ਵੰਡ ਵੇਲੇ ਉਸ ਟਾਈਮ ਇਹ ਸਰਦਾਰ ਘਰ ਛੱਡ ਕੇ ਆਪਦਾ ਇੱਥੋਂ ਚਲੇ ਗਿਆ। ਕਿਰਾਰ ਵੀ ਉਹਨਾਂ ਨੇ ਸਰਦਾਰ ਵੀ ਆਉਂਦੇ ਨੇ, ਅਤੇ ਆਏ ਉਹਨਾਂ ਦਾ ਨਲਕਾ ਲੱਗਾ ਹੋਇਆ। ਆ ਵੇਖੋ ਆ ਨਲਕਾ ਲੱਗਾ ਹੋਇਆ ਉਹਨਾਂ ਦਾ, ਖਾਡਾ ਬਣਿਆ ਹੋਇਆ ਪੁਰਾਣੇ ਵਕਤਾਂ ਦਾ, ਮਜ਼ਬੂਤ ਚੀਜ਼ ਹੈ। ਨਲਕਾ ਤਾਂ ਵੈਸੇ ਖਰਾਬ ਹੋਇਆ ਖਲਾ ਤਾਂ, ਲੇਕਿਨ ਖਾਡਾ ਅਜੇ ਵੀ ਮਜ਼ਬੂਤ ਖੜੋਤਾ ਹੋਇਆ। ਆ ਦੀਵਾਰਾਂ ਨੇ ਇਸ ਘਰ ਦੀਆਂ ਪੁਰਾਣੀਆਂ ਸੀਮੈਂਟ ਦੀਆਂ, ਸੀਮੈਂਟ ਤਾਂ ਥੋੜ੍ਹਾ ਲੱਗਾ ਹੋਇਆ ਕਿਉਂਕਿ ਬਾਕੀ ਤਾਂ ਗਾਰੇ ਦੀ ਚੁਣਾਈ ਹੋਈ, ਲੇਕਿਨ ਘਰ ਬੜਾ ਸੋਹਣਾ ਬਹੁਤ ਪਿਆਰਾ ਬਣਿਆ ਹੋਇਆ ਪੁਰਾਣੇ ਵਕਤਾਂ ਦਾ। ਇਹ ਹੈ ਜੀ ਮੌਜ਼ਾ ਸ਼ੇਖ ਬੁਰਹਾਨ ਦਾ ਇੱਕ ਛੋਟਾ ਜਿਹਾ ਪਿੰਡ, ਕਮਾਲੀਆ ਦਾ ਛੋਟਾ ਜਿਹਾ ਪਿੰਡ ਮੌਜ਼ਾ ਸ਼ੇਖ ਬੁਰਹਾਨ।